ननकाने साहब ननकाना साहब छड्डी हाँ जी ननकाने साहब आए उत्थे मुंडे आए ने उन्हें आख्या साडी अजे बलारी बेचे असी उधर दे भाई हाँ रिश्तेदार भी है साडियां खाला उत्थे वसदियां सही 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 चंगे ही मारी सी उस मुंडे किन्ने मारी थी वो मुंडे सिख तो वजी नोपी ने हाँ असी दोवें फुट भजे ने टगे फेरा है टगे फेरा है खेती ना टगली सटी मैं उतली लामे से वो इतली लामे से वो सर मैं पैसा रखा वो सुतो टगली सटी वो खूब गई ਇਹ ਉਹਦੀ ਨਿਸ਼ਾਨੀ ਹੈ ਤੁਹਾਡੇ ये निशानी पक्की ਅੱਛਾ ये चली ਬੇਲੀ ਸੀ ਤੁਹਾਡਾ बेली बेली एक थां दी जो रहंदे ਹੁੰਦੇ बेली ਚਲੋ ਜੀ ਜੇ ਸੁਣਦੇ ਹੋਣ ਬਜ਼ੁਰਗ ਜਿਨ੍ਹਾਂ ਦਾ ਨਾਮ ਲੈ ਰਹੇ ਨੇ ਜਾਂ ਉਹਨਾਂ ਦੀ ਕੋਈ ਲਾਤ ਸੁਣਦੇ गंगा सिंह दे पोतरे ਗੰਡਾ ਸਿੰਘ ਦੇ ਪੋਤਰੇ ਸਨ वो सी ओने जैसा पाया बंदे आए सन पिंड च एक नूं ना फड़ लिया बना के ना साडे ना कदर करना ते उस ये कम किया जैसे जानपुर बंदा अग लाग दे बेच छटिया ते वो माझी पे अग सी जी एक भज गया तो एक रह गया तो उस आख्या ये टुर गया ना मर गया तो मरना मैं भी इत्थे ही पड़ा गया ਅੱਛਾ उस भी छाल मारी उत्थे वो मर गया एक दे नाली वाला एक चूहे वाला इस तरह खूह 5-7 साल एक पीपल वाला ਅੱਛਾ एक टाली वाला ਹਿੰਦੂ ਜਿਹੜੇ ਇੱਥੇ ਦੁਕਾਨਾਂ ਕਰਦੇ ਸੀ आहो ਜਾਂ ਖਰਾਸ ਕਰਦੇ ਸੀ ਹਾਂ। ਉਹਨਾਂ ਦਾ ਕੋਈ ਨਾਂ ਚੇਤਾ ਹੋਵੇ बाल सिंह सी जी का खरास मशहूर सी ਬਾਜ ਸਿੰਘ बाल सिंह सी सिख ਅੱਛਾ सिखो मिस्त्री सन ਅੱਛਾ ਉਹਦਾ ਸੀ ਖਰਾਸ ਉਹ ਜਿਹੜਾ ਲਾਇਆ ਸੀ ਉਹ ਪਰੋਪੀ ਗਾਲਾ ਕੱਢਦਾ ਸੀ ਪਰੋਪੀ ਦਾਣਿਆਂ ਦੀ ਜਿਹੜੀ ਉਹ ਕੱਢਦਾ ਸੀ ਅੱਛਾ ਜਵਾਨੀਆਂ ਵੀ ਵੇਖੀਆਂ ਹਾਂ ਹੈ ਅਸੀਂ ਜਮੜੀਆਂ ਵੀ ਵੀ ਵੇਖੇ ਜਮੜੀਆਂ ਵੀ ਵੇਖੀਆਂ ਦਮੜੀਆਂ ਵੀ ਵੇਖੀਆਂ ਤੇ ਹੁਣ ਲੋਰੀ ਵਾਲੇ ਪੈਸੇ ਹੁਣ ਤੁਸੀਂ 100 ਰੁਪਇਆ 1000 ਵੀ ਵੇਖ 100 ਕਰਦੇ ਹੀ ਕੱਖ ਨਹੀਂ 100 ਉਦੋਂ ਦਿਹਾੜੀ ਰੁਪਇਆ ਕਿੰਨੀ ਹੁੰਦੀ ਸੀ ਦਿਹਾੜੀ ਉਸੇ ਅਸਾਂ ਨਾ ਕੀਤੀ ਸਾਨੂੰ ਨਾ ਨਹੀਂ ਜਿਹੜੇ ਲੋਕ ਕਰਦੇ ਸੀ ਅੰਦਾਜ਼ਨ ਹੁੰਦਾ ਸਾਡੇ ਉਦੋਂ ਵਾਹੀਆਂ ਸਨ ਬੇਲ ਆਮ ਦੇ ਬੇਲ ਖਾਂਦੇ ਸਨ ਦੁੱਧ ਪੀਂਦੇ ਸਨ ਰੋਟੀਆਂ ਬਾਜਰਿਆਂ ਦੀਆਂ ਪੱਕੀਆਂ ਖਾਂਦੇ ਸਨ ਮਕਈਆਂ ਦੀਆਂ ਅੱਛਾ ਘਿਓ ਨਾ ਦਹੀਂ ਕਰਨੀ ਘਿਓ ਕੱਢਣਾ ਮੱਖਣ ਦੇ ਉੱਤੇ ਰੱਖ ਲੈਣਾ ਖਾ ਕੇ ਜੀ ਚਪਾ ਰੋਟੀ ਦੇ ਬਣੇ ਤੁਹਾਡੇ ਪਿੰਡ ਦਾ ਮਸ਼ਹੂਰ ਪਹਿਲਵਾਨ ਕਿਹੜਾ ਹੋਇਆ ਜਿਲਾ ਮਾਨ ਹੋਇਆ ਡਿੱਲਾ ਮਾਨ ਹਾਂ ਡਾਈ ਹੋਇਆ ਉਹ ਕਿੱਥੋਂ ਦਾ ਸੀ ਇੱਥੋਂ ਕੰਗਾ ਦਾ ਮਾਨ ਸੀ ਅੱਛਾ ਸਿੱਖਾਂ ਦੇ ਜ਼ਮਾਨੇ 'ਚ ਮਸ਼ਹੂਰ ਹੋਇਆ ਉਹ ਮਸ਼ਹੂਰ ਸੀ ਵਾਹ ਜੀ ਵਾਹ ਇੱਕ ਨਾਈ ਸੀ ਉਹਦੇ 'ਚ ਪਹਿਲਵਾਨ ਸੀ ਬਾਬੇ ਗੌਂਡ ਦੇ ਡੇਰੇ ਤੋਂ ਅੱਛਾ ਉਹ ਸਾਗਾ ਝੁਕਦਾ ਸੀ ਕਬੱਡੀ ਨਿਸ਼ੇਰ ਮੇਰੀ ਖੇਡਦੇ ਸਨ ਤੇ ਨੈਟ ਕੋਟੀਆ ਸਿੱਖਾ ਗਿਆ ਹੁੰਦਿਆਂ ਦੁਕਾਨਾਂ ਖੱਤਰੀਆਂ ਦੀ ਚੱਲਦਿਆਂ ਨੇ ਉੱਤੇ ਆਇਆ ਸੀ ਘੁਮਿਆਰਾਂ ਦਾ ਵਿਆਹ ਸੀ ਜੋ ਨਾ ਆਖਿਆ ਸੀ ਬਈ ਅਸੀਂ ਤਾਂ ਸਾਗ ਦੇਣਾ ਹੈ ਜੇ ਤੁਸੀਂ ਨੈਟ ਕੋਟੀਆ ਲਿਆਵੋ ਤੇ ਅੱਛਾ ਘੁਮਿਆਰਾਂ ਨੇ ਕਿਹਾ ਸੀ ਘੁਮਿਆਰਾਂ ਕਿਹਾ ਸੀ ਇਹ ਜਿਸ ਵੇਲੇ ਨਹੀਂ ਗੱਲ ਆਖੀ ਨਾ तो उस आख्या जे नैट कोठी आ जाए तो फिर मेरा साग बनया उस आख्या बिल्कुल अस्सलाम वालेकुम जी सत श्री अकाल आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਕੰਗ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ ਇਹਨਾਂ ਦਾ ਜਨਮ ਵੀ ਐਸੇ ਪਿੰਡ ਦਾ ਹੈ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਸ ਪਿੰਡ ਦੇ ਵਿੱਚ ਕਿਹੜੇ ਸਿੱਖ ਮੁਸਲਮਾਨ 47 ਤੋਂ ਪਹਿਲੇ ਵਸਦੇ ਸੀ 47 ਵੇਲੇ ਇੱਥੇ ਕੀ ਕੁਝ ਹੋਇਆ ਉਹ ਲੋਕ ਇੱਥੋਂ ਕਿਸ ਤਰ੍ਹਾਂ ਗਏ ਤੁਹਾਨੂੰ ਪਿੱਛੇ ਨਜ਼ਰ ਆ ਰਿਹਾ ਦਰਬਾਰ ਸ਼ਰੀਫ ਇਹਦੀ ਕਹਾਣੀ ਵੀ ਬੜੀ ਦਿਲਚਸਪ ਹੈ ਉਹ ਵੀ ਪੁੱਛਾਂਗੇ ਇਸ ਪਿੰਡ ਦੇ ਵਿੱਚ ਕਾਫੀ ਦਰਬਾਰ ਸ਼ਰੀਫ ਨੇ ਜਿੱਥੇ ਮੇਲੇ ਵੀ ਲੱਗਦੇ ਰਹੇ ਨੇ ਤੇ ਸਿੱਖਾਂ ਦੇ ਬੱਚਿਆਂ ਦੇ ਨਾਲ ਬਜ਼ੁਰਗ ਖੇਡਦੇ ਵੀ ਰਹੇ ਨੇ ਇਹਨਾਂ ਦੀਆਂ ਕਾਫੀ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਨੇ ਅੱਜ ਇਹਨਾਂ ਕੋਲੋਂ ਪੁੱਛਦੇ ਆ ਇਸ ਪਿੰਡ ਦੀ ਤਾਰੀਖ ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ ਸਲਾਮ ਅਲੈਕਮ वालेकुम सलाम ਕੀ ਹਾਲ ਚਾਲ ਹੈ खैर है जी ਬਜ਼ੁਰਗੋ ਕੀ ਨਾਮ ਹੈ ਆਪਣਾ मोहम्मद शरीफ ਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ अरशाद
ਤੇ ਦਾਦਾ ਜੀ ਦਾ ਰਾਂਝਾ ਰਾਂਝਾ। ਖਾਸ ਚੰਨਨ ਸੀ ਉਹ ਚਾਚਾ ਸੀ। ਅੱਛਾ ਅੱਛਾ। ਕਿਹੜੀ ਬਰਾਦਰੀ ਆਪਣੀ? ਮਲਕ ਮਲਕ। ਕਿਹੜੇ ਮਲਕ ਹੋ? ਮਲਕ ਦੇ ਇੱਕ ਢੱਗੇ ਵਾਲੇ। ਇੱਕ ਢੱਗੇ ਵਾਲੇ। ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਜਿਹੜੇ ਪਿੰਡ ਆਪਾਂ ਬੈਠੇ ਆ ਹਾਂ ਇਹਦਾ ਪੂਰਾ ਨਾਂ ਕੀ ਹੈ? ਇਹਦਾ ਨਾਂ ਜਿੱਥੋਂ ਦਾ ਮੈਂ ਨਾ ਇਹਦਾ ਨਾਂ ਹੈ ਕੰਗ ਵੱਡਾ ਪਿੰਡ, ਕੰਗ ਚੁੰਬਰ। ਕੰਗ ਚੁੰਬਰ। ਹਾਂ ਸਹੀ ਹੋ ਕੰਗ ਗਿਆ। ਚੁੰਬਰ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਆਲੇ ਦੁਆਲੇ ਚੰਬਰ ਮਾਛੀ ਕੇ ਦਾਜੀ, ਫਿਰ ਇੱਧਰ ਆ ਜਾਓ ਤੇ ਚਾਮ ਕੇ ਪਰਾਂ ਆ ਗਏ ਕੁਜਰ, ਉਤਾਂ ਢੇਲਵਾ ਤੇ ਇੱਧਰ ਜੈਸੋ ਟਿੱਬੀ ਤੇ ਖਾਰਿਆਣਾ। ਅੱਛਾ ਅੱਛਾ। 4 ਇਹਦੀ ਤਹਿਸੀਲ ਕਿਹੜੀ ਹੈ? ਤਹਿਸੀਲ ਸ਼ੇਖਪੁਰਾ, ਜ਼ਿਲ੍ਹਾ ਵੀ ਸ਼ੇਖਪੁਰਾ। ਸਹੀ ਹੋ ਗਿਆ। 47 ਤੋਂ ਪਹਿਲੇ ਇਹ ਕਿੱਡਾ ਕੁ ਵੱਡਾ ਪਿੰਡ ਸੀ? ਪਿੰਡ ਉਦੋਂ ਦੇ ਵਾਹਵਾ ਹੀ ਸੀ, ਪਰ ਹੋ ਗਿਆ ਅੱਧੋ ਅੱਧਾ ਫਰਕ ਪੈ ਗਿਆ। ਅੱਛਾ, ਹੁਣ ਬਹੁਤਾ ਵੱਡਾ ਹੋ ਗਿਆ? ਬਹੁਤਾ ਵੱਡਾ। ਹੁਣ ਤੇ ਬੜਾ ਖੂਬਸੂਰਤ ਪਿੰਡ ਬਣਿਆ ਪਿਆ। ਹੁਣ ਜਿੰਨਾ ਪਿੰਡ ਸਾਡਾ ਪਹਿਲਾਂ ਸੀ ਨਾ, ਹਾਂਜੀ, ਉਦੋਂ ਵਗਦੀ ਰਕਬੇ ਜਿਹੜੇ ਨੇ ਉਹ ਚੋਖੇ ਬੰਦੇ ਗਏ ਨੇ। ਅੱਛਾ। ਅੱਧੋ ਅੱਧੋ ਦੋ ਹਿੱਸੇ ਵੱਧ ਗਏ। ਸਹੀ ਹੋ ਗਿਆ। ਬਜ਼ੁਰਗੋ, 47 ਤੋਂ ਪਹਿਲੇ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਬਲਾਦੀ ਇਹ ਢਿੱਲੂ ਹੀ ਸਨ। ਢਿੱਲੂ ਉਹਦੇ ਜੱਟ। ਚ ਬਲਾਦੀ ਕੋਈ ਸੀ। ਸਿੱਖ ਵੀ ਢਿੱਲੂ ਸਨ? ਸਿੱਖ ਵੀ ਢਿੱਲੂ ਸਨ। ਪਿਛਲੇ ਕੰਗਾਂ ਦੇ ਸਨ। ਅੱਛਾ। ਮਾਝੇ ਵਾਲੇ ਕੰਗ। ਪਿੱਛੇ ਕੰਗ ਕਿੱਥੇ ਆ? ਉਹ ਕੰਗ ਮਾਝੇ ਚ ਆਹੇ ਦਸਾਂ ਦਾ ਹੀ ਮਾਝਾ ਸਿੱਧੇ ਦਾ। ਕਸੂਰ ਦੇ ਲਾਗੇ। ਹਾਂ ਸਹੀ ਹੈ। ਸਹੀ ਹੋ ਗਿਆ। ਅੱਛਾ, ਇਹ ਦੱਸੋ, ਢਿੱਲੂ ਜਿਹੜੇ ਸਨ ਮੁਸਲਮਾਨ ਵੀ ਸਨ? ਆਹੋ ਮੁਸਲਮਾਨ ਵੀ ਸਨ। ਹੂੰ। ਫਿਰ ਜਿਹੜੀ ਇਹ ਬਰਾਦਰੀ ਹੈ ਨਾ, ਹਾਂਜੀ। ਢਿੱਲੂਆਂ ਸਿੱਖਾਂ ਦੀ, ਇਹ ਅਜੇ ਵੀ ਇਹਨਾਂ ਦੀ ਰਿਸ਼ਤੇਦਾਰੀ ਹੈ। ਇਹਨਾਂ ਦੀ ਮੁਸਲਮਾਨਾਂ ਦੀ? ਮੁਸਲਮਾਨਾਂ ਦੀ ਵੀ ਤੇ ਹਿੰਦੂਆਂ ਦੀ ਵੀ, ਸਿੱਖਾਂ ਦੀ ਵੀ। ਸਿੱਖਾਂ ਦੀ ਵੀ। ਜਿਹੜੀਆਂ ਸਿੱਖਾਂ ਦੀਆਂ ਧੀਆਂ ਸਨ ਨਾ, ਮੁੜ ਉਹਨਾਂ ਦਾ ਬਾਪ ਵੀ ਮੁਸਲਮਾਨ ਹੋ ਗਿਆ। ਅੱਛਾ। ਤੇ ਬਾਪ ਮੁਸਲਮਾਨ ਹੋ ਗਿਆ ਤੇ ਉਹ ਵੀ ਮੁਸਲਮਾਨ ਹੋ ਗਈਆਂ। ਉਧਰ ਦੀ ਵਰਤੋਂ ਅਸੀਂ ਵੇਖੀ ਹੈ। ਅੱਛਾ। ਵਰਤੋਂ ਜਿਸ ਵੇਲੇ ਮੁਸਲਮਾਨ ਹੋ ਗਿਆ ਸੀ ਨਾ, ਮਮਸਾ ਨੰਬਰਦਾਰ ਦਾ ਸਹੁਰਾ, ਖਾਸ ਨੰਬਰਦਾਰ ਜੀ ਦਾ ਅਜੇ ਵੀ ਡੇਰਾ ਉਹਦਾ। ਅੱਛਾ। ਉਹਦੇ ਜਿਹੜੇ ਜੀ ਸਨ ਨਾ, ਉਹ ਸਾਡੇ ਗੁਆਂਢ ਸਨ। ਸਹੀ। ਸਾਡਾ ਲਾਂਦੀ ਲਾਮੇ ਘਰ ਸਨ, ਉਹਦੇ ਚਾਦੀ ਲਾਮੇ ਛੱਤ ਸਾਡੇ ਸਾਂਝੇ ਸਨ ਤੇ ਪਹਾੜ ਵਾਲੇ ਸਾਡਾ ਬੂਹੇ ਸਨ। ਇਹ 47 ਤੋਂ ਪਹਿਲੇ ਮੁਸਲਮਾਨ ਹੋ ਗਏ ਸਨ? ਪਹਿਲਾਂ ਹੀ। ਸਹੀ। ਇਹਦੋਂ ਵੀ ਅੱਗੇ ਸਾਡੀ ਸੰਭਾਲਾ ਤੋਂ। ਅੱਛਾ। ਸਾਡੀ ਸੰਭਾਲਾ ਤੋਂ ਅੱਗੇ। ਅੱਛਾ ਬਾਬਾ ਜੀ, ਫਿਰ ਇਹ ਜਿਹੜਾ ਜਿੱਥੇ ਜਾਂਦੇ ਨੇ, ਕੀ ਨਾਂ ਲੈਂਦੇ ਹੋ, ਸਿੱਖ ਜਾਂਦੇ ਨੇ, ਉੱਥੇ ਆਏ ਨੇ ਮੁੰਡੇ ਨਨਕਾਣੇ ਸਾਹਿਬ। ਨਨਕਾਣਾ ਸਾਹਿਬ ਛੱਡੀ। ਹਾਂਜੀ। ਨਨਕਾਣੇ ਸਾਹਿਬ ਆਏ, ਉੱਥੇ ਮੁੰਡੇ ਆਏ ਨੇ। ਉਹਨਾਂ ਆਖਿਆ ਸਾਡੀ ਅਜੇ ਬਲਾਰੀ ਵਿੱਚ ਅਸੀਂ ਉਧਰ ਦੇ ਭਾਈਆਂ ਰਿਸ਼ਤੇਦਾਰ ਵੀ ਹੈ ਸਾਡੀਆਂ ਖਾਲਾ ਉੱਥੇ ਵੱਸਦੀਆਂ ਨੇ। ਸਹੀ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਲੰਬੜਦਾਰ ਕਿੰਨੇ ਸਨ? ਕਿਹੜੇ ਚ? ਇਸ ਤੁਹਾਡੇ ਕੰਗ ਦੇ ਵਿੱਚ? ਇਹਦੇ ਚ ਇੱਕ ਜਾਇਦਾਰ ਤੇ ਇੱਕ ਲੰਬੜਦਾਰ, ਦੋ। ਜਾਇਦਾਰ ਦਾ ਕੀ ਨਾਂ ਸੀ? ਉਹਦਾ ਨਾਂ ਗੁਲਾਮ ਸਿੰਘ। ਗੁਲਾਮ ਰਸੂਲ। ਤੇ ਇਹ ਮਮਸਾ ਨੇ। ਅੱਛਾ। ਸਿੱਖਾਂ ਵੇਲੇ ਸਿੱਖਾਂ ਦੇ ਕੋਲ ਕੋਈ ਲੰਬੜਦਾਰੀ ਨਹੀਂ ਸੀ ਹੈ? ਸਿੱਖਾਂ ਨੇ ਹੁੰਦਿਆਂ ਦੀ ਲੰਬੜਦਾਰੀ ਕੋਈ ਨਹੀਂ ਵੇਖੀ। ਅੱਛਾ। ਤੁਹਾਡੀ ਉਸ ਵੇਲੇ ਕਿੰਨੀ ਕੁ ਉਮਰ ਸੀ? ਉਮਰ ਮੇਰੀ ਆ ਵੇਖ ਲਾ, ਹਿਸਾਬ ਤੇ ਨਹੀਂ ਦੱਸਿਆ। ਇਹ ਚੀਜ਼ ਮੈਂ ਲਾ ਲਾ ਹਿਸਾਬ। ਨਹੀਂ, ਕਿੰਨੀ ਕੁ ਉਮਰ ਹੋਣੀ ਹੈ? 8-10 ਸਾਲ ਹੈਗੀ ਸੀ? 90 ਸਾਲ ਤੋਂ ਉੱਤੇ ਹੀ ਹੋਣੀ, 80-90 ਸਾਲ। ਅੱਛਾ, 90 ਸਾਲ ਹੋ ਗਈ ਹੈ। ਸਹੀ। ਵੱਧ ਹੀ ਹੋਵੇ, ਕਿਉਂ 10-15 ਸਾਲ ਸੀ ਜਦੋਂ ਸਿੱਖ ਉੱਠੇ। ਅੱਛਾ। ਆ ਮਾਲ ਸਾਡੇ ਕੋਲ ਸੀ, ਅਸੀਂ ਬੰਨੇ ਨਾਲ ਜਾਂਦੇ ਹੁੰਦੇ ਸਾਂ, ਸਾਨੂੰ ਸਿਆਣ ਸੀ। ਭਾਜੀ, ਇਸ ਪਿੰਡ ਘੰਗ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ, ਉਹਨਾਂ ਦੇ ਕੀ ਨਾਂ ਹੁੰਦੇ ਸਨ? ਇੱਕ ਦੇ ਨਾਂ ਸੁੰਦਰ ਸਿੰਘ। ਸੁੰਦਰ ਸਿੰਘ। ਹਾਂ, ਇੱਕ ਮੰਗਾ ਸਿੰਘ। ਤੇ ਲਾਂਦੇ ਵਾਲੇ ਉਹਦਾ ਮੈਨੂੰ ਚੇਤਾ ਟੁੰਨੇ ਆਉਂਦਾ। ਅੱਛਾ। ਤੇ ਇਹ ਦੋ ਚਾਰ ਘਰ ਜਿਹੜੇ ਸਨ ਸਾਡੇ ਨੇੜੇ ਸਨ। ਤੁਹਾਡੇ ਨੇੜੇ ਸਨ? ਆ ਸਾਡੇ ਗੁਆਂਢੀ ਸਨ। ਅੱਛਾ। ਕੰਮ ਇਹਨਾਂ ਦੇ ਕੰਮ ਕਰਾਂ ਦਾ ਵੱਧ ਸੀ। ਹਾਂਜੀ। ਮੁਹੰਮਦ ਸੈਨ ਲੰਬੜਦਾਰ। ਅੱਛਾ, ਮੁਹੰਮਦ ਸੈਨ ਲੰਬੜਦਾਰ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਸਿੱਖਾਂ ਦੇ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਵਿੱਚ? ਘਰ ਇੱਥੇ ਵਾਹਵੇ ਸਨ, ਕੋਈ 40-50 ਤੋਂ ਉੱਤੇ ਹੀ ਸਨ। ਅੱਛਾ, 40-50 ਤੋਂ ਉੱਤੇ ਘਰ ਸਨ। ਹਾਂ।
ਤੇ ਮੁਸਲਮਾਨਾਂ ਦੇ ਵੀ ਇੰਨੇ ਕੁ ਸਨ? ਹਾਂ ਇਹਨੇ ਕੋਈ ਸਨ। ਹੁਣ ਤੇ ਤੇਰ ਕੰਮ ਹੋ ਘਰ ਇਹਨਾਂ ਦੇ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਪੱਕੇ ਵੀ ਸਨ, ਕੱਚੇ ਵੀ ਸਨ। ਲੰਬਰਦਾਰਾਂ ਦੇ ਵੀ ਪੱਕੇ ਸਨ, ਉਹਨਾਂ ਦੇ ਵਿੱਚ ਪੱਕੇ ਵੀ ਸਨ। ਅੱਛਾ ਅੱਛਾ ਅੱਛਾ। ਤੇ ਕਿਹਨੂੰ ਗਾਲੋਵਾਲ ਆ ਸੀ, ਉਹ ਲਾਲੀ ਲਾਮੇ ਸੀ। ਉਹ ਗਾਲੋਵਾਲ ਦਾ ਸੀ, ਇੱਥੇ ਜਾਣ ਕੇ ਸਨ ਜ਼ਮੀਨ ਇੱਥੇ ਪੈ ਉਹਦੇ ਕੋਲ। ਅੱਛਾ। ਉਹ ਇੱਥੇ ਆ ਗਿਆ ਸੀ। ਉਹ ਸ਼ੀਸ਼ਾ ਲਵਾਇਆ ਸੀ ਜਿਹਦੇ ਵਿੱਚ ਸ਼ੇਖ ਰਹਿੰਦੇ, ਪੈਰਾਂ ਤੋਂ ਲੈ ਕੇ ਪੱਗ, ਜੁੱਤੀ, ਕੱਪੜਾ ਜੇ ਚਾਟੀ ਮਾਰਦੇ ਸਕਦੇ ਸੀ। ਅੱਛਾ, ਐਡਾ ਲੰਬਾ ਸ਼ੀਸ਼ਾ ਲਾਇਆ? ਐਡਾ ਸ਼ੀਸ਼ਾ ਲਾਇਆ। ਤੁਸੀਂ ਉਦੋਂ ਪਹਿਲੀ ਵਾਰੀ ਵੇਖਿਆ ਹੋਣਾ ਸ਼ੀਸ਼ਾ? ਸ਼ੀਸ਼ਾ ਬੜਾ ਚਿਰ ਵੀ ਮਗਰੋਂ ਪਾਕਿਸਤਾਨ ਤੋਂ ਵੀ। ਨਹੀਂ ਜਦੋਂ ਉਹਨੇ ਨਵਾਂ ਨਵਾਂ ਲਵਾਇਆ ਸੀ? ਨਵਾਂ ਲਵਾਇਆ ਸੀ, ਉਦੋਂ ਅਸੀਂ ਬੱਚੇ ਹੀ ਸਾਂ। ਅੱਛਾ ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਜਦੋਂ ਮੁਸਲਮਾਨ ਸਿੱਖ ਇਕੱਠੇ ਰਹਿੰਦੇ ਸੀ, ਹਾਂਜੀ, ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਰਹਿਣ ਸਹਿਣ ਭਰਾਵਾਂ ਨੂੰ ਮਿਲਦੇ ਦਿੰਦੇ ਸਨ। ਅੱਛਾ। ਹਾਂ, ਭਾਜੀ ਉਦੋਂ ਲੈਂਦੇ ਦਿੰਦੇ ਸਨ। ਵਿਆਹਾਂ ਸ਼ਾਦੀਆਂ 'ਚ ਆਉਂਦੇ ਸਨ? ਹਾਂ, ਕੱਚੀ ਰੋਟੀ ਲੈਣੀ, ਕੱਚੀ ਲੈਣੀ। ਤੁਸੀਂ ਆਪਣੀ ਹੋਸ਼ ਦੇ ਵਿੱਚ ਸਿੱਖਾਂ ਦੇ ਵਿਆਹ ਵੇਖੇ? ਦੇਖੇ ਜੇ ਕੱਚੀ ਰੋਟੀ ਲੈਣੀ, ਕੱਚੀ ਲੈਣੀ। ਅੱਛਾ, ਬਰਾਤ ਜਿਹੜੀ ਆਉਂਦੀ ਸੀ ਹਾਂ, ਜਦੋਂ ਕੁੜੀ ਦਾ ਵਿਆਹ ਹੁੰਦਾ ਸੀ, ਹਾਂ, ਕਿੰਨੇ ਦਿਨ ਪਿੰਡ ਦੇ ਵਿੱਚ ਰਹਿੰਦੀ ਸੀ? ਉਦੋਂ ਰਾਤ ਹੀ ਰਹਿੰਦੀ ਸੀ। ਰਾਤ ਰਹਿੰਦੀ ਸੀ? ਹਾਂ। ਸਹੀ ਸਹੀ ਸਹੀ। ਅੱਛਾ ਬਾਬਾ ਜੀ, ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਬਾਬੇ ਖਾਕੀ ਸ਼ਾਹ ਦਾ ਲੱਗਦਾ, ਸਾਈ ਚਾਲੀ ਸ਼ਾਹ ਦਾ ਲੱਗਦਾ। ਅੱਛਾ, ਇਹ ਦੋ ਮੇਲੇ ਲੱਗਦੇ। ਸਿੱਖ ਵੀ ਮਨਾਉਂਦੇ ਸੀ ਮੇਲਾ? ਸਾਰੇ ਮਨਾਉਂਦੇ ਸਨ ਅੱਲਾ ਦੇ ਹੁਕਮ ਨਾਲ। ਕੀ ਹੁੰਦਾ ਸੀ ਮੇਲਿਆਂ 'ਚ? ਮੇਲਿਆਂ 'ਚ ਇਹੋ ਹੀ ਬਈ ਆ ਜੋ ਪਿੰਡਾਂ ਥਾਵਾਂ ਤੇ ਰਿਵਾਜ ਲੱਗਣੇ ਲੱਗਣੇ ਤੇ ਗੋਈਏ ਹੋਣੇ। ਅੱਛਾ, ਉਹ ਲੱਗਣੇ ਬਸ, ਹੋਰ ਕੋਈ ਗੱਲ ਨਹੀਂ। ਅੱਛਾ, ਗੋਈਏ ਹੁੰਦੇ ਸੀ? ਗੋਈਆ ਹੋਣੇ। ਤੇ ਕਿਹੜਾ ਕਿਹੜਾ ਗੋਈਆ ਇੱਥੇ ਤੁਸੀਂ ਵੇਖਿਆ ਆਪਣੀ ਹੋਸ਼? ਗੋਈਆ ਇੱਥੇ ਨੈਸਕੋਟੀਆ ਕਮਿਆਰ ਤੇ ਲਵਾਰ। ਅੱਛਾ। ਤੇ ਕਮਿਆਰ ਇਹ ਆਉਂਦੇ ਰਹੇ। ਆਲਮ ਲੁਹਾਰ ਵੀ ਆਇਆ ਇੱਥੇ? ਆਲਮ ਲਵਾਰ ਵੀ ਆਇਆ। ਅੱਛਾ, ਕਿੰਨੀ ਵਾਰ ਆਇਆ? ਕਿੰਨੀ ਵਾਰੀ ਆਇਆ ਇੱਥੇ? ਹਾਂ, ਪਾਕਿਸਤਾਨ ਬਣਿਆ ਵੀ ਆਇਆ। ਤੇ ਨੈਸਕੋਟੀਆ ਸਿੱਖਾ ਜਿਹਾ ਹੁੰਦਿਆਂ ਦੁਕਾਨਾਂ ਖੱਤਰੀਆਂ ਦੀ ਚੱਲਦਿਆਂ ਨੇ ਉੱਥੇ ਆਇਆ ਸੀ। ਕਮਿਆਰਾਂ ਦਾ ਵਿਆਹ ਸੀ, ਜੋ ਉਹਨਾਂ ਆਖਿਆ ਸੀ ਬਈ ਅਸੀਂ ਤਾਂ ਸਾਗ ਦੇਣਾ ਹੈ ਜੇ ਤੁਸੀਂ ਨੈਸਕੋਟੀਆ ਲਿਆਵੋ। ਅੱਛਾ, ਕਮਿਆਰਾਂ ਨੇ ਕਿਹਾ ਸੀ? ਕਮਿਆਰਾਂ ਕਿਹਾ ਸੀ। ਇਹ ਜਿਸ ਵੇਲੇ ਇੰਨੀ ਗੱਲ ਆਖੀ ਨਾ, तो उस आख्या जे नैसकोटी आ जाए तो फिर मेरा साग बनया। उस आख्या बिल्कुल। अच्छा। फिर वो साग दिता मंगो की टुके सन। अच्छा। हाँ, ते नैसकोटी आया सी? नैसकोटी आया सी। वाह आवाज होंदी सी ओदी? बड़ी आवाज सी। ਉਹਦੇ ਮੁੰਡਾ ਬੂਟਾ ਸੀ ਤੇ ਸਰਜਾ ਗਾਲ ਉਹਨਾਂ ਦੇ ਕਈ ਥੇ ਸਨ। ਜਿਸ ਵੇਲੇ ਸ਼ੇਖਪੁਰੇ ਆਏ ਤੇ ਦੁਕਾਨਾਂ ਹਾਂ ਖੱਤਰੀ ਬੈਠੇ, ਉਹਨਾਂ ਕਿਹਾ ਕੀ ਪਾਇਆ ਅੱਜ? ਅਗੇ ਮੁੰਡਿਆ ਕੱਢ ਸਾਜ। ਉਹਨਾਂ ਸਾਜ ਕੱਢੇ, ਚਿਮਟਾ ਜੋੜੀ ਤੇ ਢੋਲਕੀ ਉਹ ਵਜਾਉਣ ਲੱਗ ਪਏ ਤੇ ਗਾਉਣ ਲੱਗ ਪਏ। ਗਾਉਂਦੇ ਰਹੇ, ਫਿਰ ਉਹਨਾਂ ਉੱਤੇ ਪੈਸੇ ਦਿੱਤੇ। ਅੱਛਾ। ਉਹਨਾਂ ਆਖਿਆ ਹਾਂ ਜਾਣਾ ਕੰਗੀ ਤੇ ਸਾਨੂੰ ਦੱਸੋ ਰਾਹ। ਉਹਨਾਂ ਆਖਿਆ ਆ ਦੂਜਾ ਅੱਡਾ ਜਿਹੜਾ ਕੰਗ ਰੋਡ ਇਹ ਦੱਸਿਆ, ਉੱਥੇ ਲੱਗੇ ਜਾਓ, ਉੱਥੇ ਬਹੁਤ ਆਗੇ ਚੌੜ ਕੰਗੀ ਮੱਛ ਜੋ ਜਾ ਲਾਉ। ਅੱਛਾ। ਤੇ ਕੰਗਾ 'ਚ ਆ ਗਏ ਸਨ ਐਸੇ ਤੇ ਲੱਗਾ ਸੀ ਫਿਰ ਖਾੜਾ ਇੱਥੇ? ਆਉਂਦਾ ਹੀ ਲੱਗਾ ਸੀ। ਉਹਦਾ ਘਰ ਜਿਹੜੇ ਭਰੇ ਸਨ ਨਾ ਮੰਗਾ ਸਿੰਘ ਦੇ ਪੁੱਤਰ ਨੇ, ਉਹ ਵੀ ਲੱਗ ਪਿਆ ਸੀ, ਜੋ ਉਹ ਵੀ ਗਾਉਣ ਲੱਗ ਪਏ। ਜੋ ਉਹਦਾ ਆਵਾਜ਼ ਉਹ ਉੱਥੇ ਜਾ ਕੇ ਉਸ ਆਪਣੇ ਆਵਾਜ਼ ਦੇ ਨਾਲ ਆਵਾਜ਼ ਲਾ ਗਿਆ ਸੀ। ਅੱਛਾ। ਨੈਸਕੋਟੀ ਦੇ। ਵਾਹ ਜੀ ਵਾਹ। ਅੱਛਾ ਬਾਬਾ ਜੀ, ਮੇਲਾ ਜਦੋਂ ਲੱਗਦਾ ਸੀ ਉਦੋਂ ਕਬੱਡੀ ਸ਼ਬੱਡੀ ਵੀ ਹੁੰਦੀ ਸੀ? ਕਬੱਡੀ ਬੜੀ ਹੁੰਦੀ ਸੀ। ਤੁਹਾਡੇ ਪਿੰਡ ਦਾ ਮਸ਼ਹੂਰ ਪਹਿਲਵਾਨ ਕਿਹੜਾ ਹੋਇਆ? ਦਿੱਲਾ ਮਾਨ ਹੋਇਆ। ਦਿੱਲਾ ਮਾਨ? ਹਾਂ, ਡਾਈ ਹੋਇਆ। ਉਹ ਕਿੱਥੋਂ ਦਾ ਸੀ? ਇੱਥੋਂ ਕੰਗਾ ਦਾ ਮਾਨ ਸੀ। ਅੱਛਾ, ਸਿੱਖਾਂ ਦੇ ਜ਼ਮਾਨੇ 'ਚ ਮਸ਼ਹੂਰ ਹੋਇਆ ਉਹ? ਮਸ਼ਹੂਰ ਸੀ। ਵਾਹ ਜੀ ਵਾਹ। ਇੱਕ ਨਾਈ ਸੀ, ਉਹਦੇ 'ਚ ਪਹਿਲਵਾਨ ਸੀ ਬਾਬੇ ਗਾਉਣ ਦੇ ਡੇਰੇ ਤੋਂ। ਅੱਛਾ। ਉਹ ਸਾਗਾ ਝੁਕਦਾ ਸੀ, ਕਬੱਡੀ ਨਿਸ਼ੇਰ ਮੇਰੀ ਖੇਡਦੇ ਸਨ। ਅੱਛਾ। ਫਿਰ ਵਾਲੀ ਖੁਸ਼ੀ ਵਾਲੀ ਖੇਡਦੇ ਸਨ। ਸਿੱਖਾਂ ਵਿੱਚ ਕੋਈ ਪਹਿਲਵਾਨ ਨਹੀਂ ਸੀ? ਐਸਾ ਨਾ ਮੁੰਡੇ, ਉਹਨਾਂ ਦਾ ਕੋਈ ਨਾਂ ਯਾਦ ਹੋਵੇ? ਉਹਨਾਂ ਦਾ ਨਾਂ ਨਹੀਂ ਯਾਦ ਹੈ। ਨਾਂ ਨਹੀਂ ਯਾਦ ਹੈ? ਹਾਂ, ਹੁਣ ਕਾਫੀ ਚਿਰ ਹੋ ਗਿਆ। ਅੱਛਾ ਅੱਛਾ ਅੱਛਾ। ਤੁਸੀਂ ਬਚਪਨ 'ਚ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ? ਇਹੋ ਕਬੱਡੀ। ਅੱਛਾ, ਕਬੱਡੀ ਖੇਡਦੇ ਰਹੇ ਹੋ? ਕਬੱਡੀ ਖੇਡਦੇ, ਵੱਡੇ ਛੋਟੇ ਖੇਡਦੇ। ਤੁਹਾਡੇ ਨਾਲ ਸਿੱਖਾਂ ਦੇ ਬਾਲ ਜਿਹੜੇ ਸੀ, ਆਹੋ, ਜੋ ਵੀ ਨਾ ਖੇਡਦੇ, ਉਹਨਾਂ ਦਾ ਕੋਈ ਆਪਣੇ ਯਾਰ ਦਾ ਨਾਂ ਯਾਦ ਹੋਵੇ ਇੱਕ ਅੱਧੇ ਦਾ? ਨਾ ਕੋਈ ਉਹਨਾਂ ਦੇ ਯਾਦ ਹੋ, ਕਾਫੀ ਚਿਰ ਹੋ ਚੱਲਿਆ ਤੇ ਨਾਲ ਚੇਤਾ ਹੁਣ ਆਪਣੇ ਬਾਲਾਂ ਨੂੰ ਬਾਜ ਬਾਜੀ ਤੇ ਕਿਸੇ ਲਿਆਉਂਦਾ ਕਿਸੇ ਲਿਆਉਂਦਾ। ਅੱਛਾ, ਭੁੱਲ ਜਾਂਦੇ ਹੋ? ਹਾਂ।
ਅੱਛਾ ਬਾਬਾ ਜੀ, ਮੱਝਾਂ ਮੁੱਝਾਂ ਵੀ ਚਾਰਦੇ ਰਹੇ ਹੋ? ਮੱਝੀ ਵੀ ਚਾਰੀਆਂ ਨੇ, ਬੱਕਰੀਆਂ ਵੀ ਚਾਰੀਆਂ ਨੇ, ਸ਼ੌਕ ਲਿਆ। ਅੱਛਾ ਮੱਝੀ ਵੀ ਚਾਰੀਆਂ, ਫਿਰ ਵਾਹੀ ਵੀ ਕੀਤੀ, ਧਨੇ ਦੇ ਢੱਗੇ ਵੀ ਵਾਏ ਨੇ। ਅੱਛਾ, ਧਣੀ ਦੇ ਟਕੇ। ਹਾਂ, ਫਿਰ ਬੱਕਰੀਆਂ ਵੀ ਰੱਖੀਆਂ ਨੇ। ਅੱਛਾ। ਬੱਕਰੀਆਂ ਸਾਡੇ ਵੱਡਿਆਂ ਸ਼ੁਰੂ ਤੋਂ ਹੀ ਰੱਖੀਆਂ, ਜੋ ਵੀ ਪੀ ਲਿਆ, ਕੋਲੂ ਵੀ ਪੀ ਲਿਆ। ਸਾਡੇ ਦਾਦੇ ਪੀ ਲਿਆ, ਸਾਡੇ ਪਿਓ ਨੇ ਪੀ ਲਿਆ, ਅਸਾਂ ਨਹੀਂ ਪੀ ਲਿਆ। ਨਹੀਂ ਪੀੜਿਆ? ਨਹੀਂ ਪੀ ਲਿਆ। ਅੱਛਾ 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 ਅੱਛਾ। ਨਾ ਨੂੰ ਵੀ ਪੀ ਲਿਆ। ਅੱਛਾ, ਉਂਝ ਪਿੰਡ ਦੇ ਵਿੱਚ ਖੜਾਸ ਲੱਗਾ ਸੀ ਕੋਈ? ਖਰਾਸ ਤਾਂ 4 ਸਨ। ਮੁਸਲਮਾਨਾਂ ਦੇ ਸਨ ਕਿ ਹਿੰਦੂਆਂ ਦੇ ਜਾਂ ਸਿੱਖਾਂ ਦੇ? ਉਹ ਹਿੰਦੂ ਸਨ। ਹਿੰਦੂ ਸਨ? ਹਾਂ। ਹਿੰਦੂ ਜਿਹੜੇ ਇੱਥੇ ਦੁਕਾਨਾਂ ਕਰਦੇ ਸੀ ਆਹੋ, ਜਾਂ ਖੜਾਸ ਕਰਦੇ ਸੀ, ਹਾਂ। ਉਹਨਾਂ ਦਾ ਕੋਈ ਨਾਂ ਚੇਤਾ ਹੋਵੇ? ਬਾਲ ਸਿੰਘ ਸੀ ਜਿਹਦਾ ਖਰਾਸ ਮਸ਼ਹੂਰ ਸੀ। ਬਾਜ ਸਿੰਘ? ਬਾਲ ਸਿੰਘ ਸੀ ਸਿੱਖ। ਅੱਛਾ ਸਿੱਖੋਂ ਮਿਸਤਰੀ ਸਨ। ਅੱਛਾ। ਉਹਦਾ ਸੀ ਖਰਾਸ, ਉਹ ਜਿਹੜਾ ਲਾਇਆ ਸੀ ਉਹ ਪਰੋਪੀ ਗਾਲਾ ਕੱਢਦਾ ਸੀ। ਪਰੋਪੀ ਦਾਣਿਆਂ ਦੀ ਜਿਹੜੀ ਉਹ ਕੱਢਦਾ ਸੀ। ਅੱਛਾ। ਖੇਰੇ ਦੇ ਵਿੱਚ। ਸਹੀ ਸਹੀ ਸਹੀ। ਉਹਦਾ ਖਰਾਸ ਸਾਰੇ ਢੱਗੇ ਜਿੰਨੇ ਵੀ ਪੰਜਾਲੀਆਂ ਰੱਖਦੇ ਸਨ ਨਾ, ਪੰਜਾਲੀਆਂ ਰੱਖਣੀਆਂ ਤੇ ਵਾਰੀ ਨਾਲ ਉਹ ਖਰਾਸ ਜੋੜਦੇ ਸਨ। ਜਿਵੇਂ ਪੰਜਾਲੀਆਂ ਰੱਖੀਆਂ ਉਵੇਂ ਜੋੜ ਦਿੰਦੇ, ਨਹੀਂ ਤੇ ਜੋੜ ਨਹੀਂ ਸਕਦੇ। ਸਹੀ ਹੋ ਗਿਆ। ਤੇ ਜਿਹੜੇ ਦੂਜੇ ਖਰਾਸ ਜਿਹੜਾ ਮਰਜ਼ੀ ਜੋੜ ਲੈ। ਅੱਛਾ। ਜਿਹੜਾ ਖੱਤਰੀ ਸਨ, ਖਰਾਸ ਸਨ, ਜਿਹੜੇ ਖੱਤਰੀ ਸਨ ਦੁਕਾਨਾਂ ਕਰਦੇ, ਆਹੋ, ਹੱਟੀਆਂ ਜਿਨ੍ਹਾਂ ਨੇ ਬਣਾਈਆਂ ਸੀ, ਉਹਨਾਂ ਦਾ ਕੋਈ ਦੁਕਾਨਦਾਰ ਦਾ ਨਾਂ ਯਾਦ ਹੋਵੇ ਜਦੋਂ ਕੋਈ ਚੀਜ਼ ਚੂਜ਼ ਲੈਣ ਜਾਂਦੇ ਸੀ? ਉਹ ਛੋਟੇ ਬਚਪਨ ਚ ਗਏ ਆ, ਮੁੜ ਕੇ ਜੀ ਉਧਰ ਗਏ ਸੀ। ਕਿੰਨੇ ਕੁ ਪੈਸੇ ਲੈ ਕੇ ਜਾਂਦੇ ਸੀ ਦੁਕਾਨ 'ਚ? ਇਹ 2-4 ਆਨੇ ਹੁੰਦੇ ਸਨ, ਆਨੇ ਹੀ ਹੁੰਦੇ ਸਨ। 2-4 ਆਨੇ ਨਾਲ ਲੱਭ ਜਾਂਦੀ ਸੀ ਚੀਜ਼? ਬੜੀ ਲੱਭਦੀ ਸੀ, ਟਕੇ ਦੀ ਲੱਭ ਜਾਂਦੀ ਸੀ। ਅੱਛਾ। ਤੇ ਉਹ 10-20 ਰੁਪਈਆਂ ਦੀ। ਅਗਲੇ ਦਿਨ ਮੈਂ ਇੱਥੇ ਵਾਹਵਾ ਚਿਰ ਹੋ ਗਿਆ, ਬਰਫ ਲੈ ਗਿਆ 40 ਦੀ। ਉਹ ਮੈਨੂੰ ਬਰਫ ਲੈ ਦਿੱਤੀ 40 ਦੀ ਮੈਂ ਦਿੰਦੇ। ਤੇ ਮੈਂ ਕਿਹਾ 40 ਦੀ ਉਸ ਨਾਂ ਦਿੱਤੀ। ਮੈਂ ਕਿਹਾ ਨਾ ਦੇ, ਉਹਨਾਂ ਘਰ 40। ਮੈਂ ਉੱਥੋਂ ਖੰਡ ਲਈ, ਲਿਆ ਕੇ ਵਿੱਚ ਪਾਣੀ ਦੇ ਸੱਟ ਕੇ ਖੋਲ ਕੇ ਰੋਟੀ ਖਾਧੀ ਮਾਂ ਤੇ ਰਾਜੀ ਦੇ ਬੰਨੇ। ਮੈਂ ਕਿਹਾ ਲੈ ਚਾਲੀ ਫੇਰ ਕੰਮ ਕਰ ਲਈ। ਤੁਸੀਂ ਜਵਾਨੀਆਂ ਵੀ ਵੇਖੀਆਂ? ਹਾਂ। ਅਸੀਂ ਦਮੜੀਆਂ ਵੀ ਵੇਖੇ? ਦਮੜੀਆਂ ਵੀ ਵੇਖੀਆਂ। ਦਮੜੀਆਂ ਵੀ ਵੇਖੀਆਂ। ਤੇ ਹੁਣ ਮੋਰੀ ਵਾਲੇ ਪਾਸੇ ਹੁਣ ਤੁਸੀਂ 100 ਰੁਪਇਆ 1000 ਵੀ ਵੇਖ? 100 ਕਰਦੇ ਹੀ ਕੱਖ ਨਹੀਂ। 100 ਰੁਪਇਆ ਕਿੰਨੀ ਹੁੰਦੀ ਸੀ ਦਿਹਾੜੀ? ਉਸੇ ਅਸਾਂ ਨਾ ਕੀਤੀ, ਸਾਨੂੰ ਨਾ। ਨਹੀਂ, ਜਿਹੜੇ ਲੋਕ ਕਰਦੇ ਸੀ ਅੰਦਾਜ਼ਨ ਹੁੰਦਾ? ਕਰਦੇ ਸਾਡੇ ਉਦੋਂ ਵਾਹੀਆਂ ਸਨ। ਬੇਲ ਆਮ ਦੇ ਬੇਲ ਖਾਂਦੇ ਸਨ, ਦੁੱਧ ਪੀਂਦੇ ਸਨ, ਰੋਟੀਆਂ ਬਾਜਰਿਆਂ ਦੀਆਂ ਪੱਕੀਆਂ ਖਾਂਦੇ ਸਨ, ਮਕਈਆਂ ਦੀਆਂ। ਅੱਛਾ। ਘਿਓ ਨਾ ਦਹੀਂ ਕਰਨੀ, ਘਿਓ ਕੱਢਣਾ, ਮੱਖਣ ਦੇ ਉੱਤੇ ਰੱਖ ਲੈਣਾ, ਖਾ ਕੇ ਜੀ ਚਪਾ ਰੋਟੀ ਦੇ ਬਣੇ। ਅੱਛਾ, ਦੇਸੀ ਖਾਂਦੇ ਸੀ? ਦੇਸੀ। ਵਾਹ ਜੀ ਵਾਹ। ਜਦੋਂ ਸਿੱਖ ਉੱਠੇ ਸਾਡੇ ਘਰ 2 ਪੀਪੇ ਘਿਓ ਜੜਿਆ। ਅੱਛਾ। ਅੱਗੋਂ ਸਾਡੀਆਂ ਮੱਝੀ ਵਿਆਹ ਗਈਆਂ, ਫਿਰ ਅਸੀਂ ਉਹ 2 ਪੀਪੇ ਖਾ ਛੱਡਿਆ ਸੀ। ਅੱਛਾ ਬਾਬਾ ਜੀ, ਇਹ ਜਿਹੜੀ ਆਲੇ ਦੁਆਲੇ ਜ਼ਮੀਨ ਜਿਹੜਾ ਤਾਇਆ ਸੀ ਨਾ, ਉਹਦੇ ਵਿੱਚੋਂ ਆਪੇ ਹੀ ਕੱਢਣਾ। ਮਾਈਆਂ ਆਖਣਾ ਜਾਓ ਲੈ ਲਓ, ਜਿੰਨਾ ਦਿਲ ਕਰਨਾ ਰੋਟੀ ਤੇ ਰੱਖਣਾ, ਖਾ ਲੈਣਾ। ਹਾਂ ਬੰਦੇ। ਅੱਛਾ, ਇਹ ਦੱਸੋ ਜਿਹੜੀ ਆਲੇ ਦੁਆਲੇ ਜ਼ਮੀਨ ਹੈ ਹਾਂ ਇਸ ਪਿੰਡ ਦੀ, ਹਾਂ, ਇੱਥੇ ਖੂਹਾਂ ਦੀ ਵਾਈ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? ਖੂਹਾਂ ਦੀ ਵੀ ਵਾਈ ਸੀ, ਨਾਰ ਦਾ ਵੀ ਪਾਣੀ ਸੀ। ਅੱਛਾ। ਖੂਹ ਜਿਹੜੇ ਲੱਗੇ ਸੀ ਆਲੇ ਦੁਆਲੇ, ਹਾਂ, ਕਿਹੜੇ ਕਿਹੜੇ ਨਾਵਾਂ ਤੋਂ ਖੂਹ ਮਸ਼ਹੂਰ ਸਨ? ਇੱਕ ਤੇ ਨਾਲੀ ਵਾਲਾ ਸੀ, ਇੱਕ ਚੂਹੇ ਵਾਲਾ। ਇਸ ਤਰ੍ਹਾਂ ਖੂਹ 5-7 ਸਨ। ਇੱਕ ਪਿੱਪਲ ਵਾਲਾ। ਅੱਛਾ। ਇੱਕ ਟਾਹਲੀ ਵਾਲਾ। ਅੱਛਾ। ਇੱਕ ਚੂਹੇ ਵਾਲਾ। ਇਹ ਸਿੱਖਾਂ ਦੇ ਸਨ ਕਿ ਮੁਸਲਮਾਨਾਂ ਦੇ? ਸਿੱਖਾਂ ਦੇ। ਅੱਛਾ, ਸਿੱਖਾਂ ਦੇ ਸਨ। ਤੇ ਮੁਸਲਮਾਨਾਂ ਦਾ ਸੀ ਬੱਗਿਆਂ ਵਾਲਾ। ਬੱਗਿਆਂ ਦਾ? ਆ ਪਿੰਡ ਦੇ ਵਿੱਚ ਸੀ। ਅੱਛਾ ਅੱਛਾ ਅੱਛਾ। ਤੇ ਜਿਹੜੀ ਪਾਣੀ ਪੀਣ ਵਾਲੀ ਖੂਹੀਆਂ ਸੀ? ਇੱਕ ਖੂਹੀ ਲੱਗੀ ਜਦੋਂ ਸਿੱਖ ਗਏ ਨੇ, ਇਸੇ ਸਾਡੇ ਮਹੱਲੇ ਤੋਂ ਇੱਧਰ ਦੱਖਣ ਜ਼ਿਲ੍ਹਾ ਮੈਂ। ਉਹ ਨਾ ਲਾਈ ਤੇ ਉਹ ਨਹੀਂ, ਉਹਨਾਂ ਪਾਣੀ ਪੀ ਕੇ ਵੇਖਿਆ ਤੇ ਟੁੱਟ ਗਏ। ਅੱਛਾ। ਪਹਿਲਾਂ ਉੱਥੇ ਖੂਹ ਸੀ, ਉਹ ਖੂਹ ਖਰਾਬ ਹੋ ਗਿਆ, ਗੱਲ ਹੋ ਗਈ, ਉਹਨਾਂ ਮੁੜ ਖੋਈ ਕੱਢੀ ਪਾਣੀ ਵਾਸਤੇ। ਅੱਛਾ। ਤੇ ਸਾਡੇ ਜਿਹੜੀ ਲਾਂਦੀ ਮਸਜਿਦ ਹੈ ਨਾ, ਉੱਥੇ ਖੂਹੀ ਸੀ, ਉੱਥੋਂ ਬੀਬੀਆਂ ਪਾਣੀ ਲਿਆਉਂਦੀਆਂ ਤੇ ਜਾਂ ਬੱਗਿਆ ਲਿਓ। ਅੱਛਾ। ਮੈਂ ਕਾਹਨੂੰ ਕਹਦੋਂ ਕੋਣੀ ਸੀ। ਸਹੀ ਹੋ ਗਿਆ। ਉਦੋਂ ਇੱਥੇ ਗੁਰਦੁਆਰੇ ਕਿੰਨੇ ਸੀ? ਗੁਰਦੁਆਰਾ ਇੱਕ ਦੇ ਵੱਡਾ ਸੀ ਤੇ ਇੱਕ ਛੋਟਾ ਸੀ, 2 ਗੁਰਦੁਆਰੇ ਪੱਕੇ ਸਨ? ਪੱਕੇ। ਤੇ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਵੀ 2, ਇੱਕ ਕੱਚੀ ਸੀ ਤੇ ਇੱਕ ਪੱਕੀ ਸੀ, ਵੱਡੀ ਪੱਕੀ ਸੀ ਜਿਹੜੀ ਵਿਚਲੇ ਸਨ ਪਿੰਡ। ਅੱਛਾ ਅੱਛਾ ਅੱਛਾ। ਆ ਬਾਅਦ ਪਾਕਿਸਤਾਨ ਬਣਿਆ ਬੜੀ। ਹੁਣ ਤੇ ਸਾਡੇ ਪਿੰਡ ਚੌਕੀਆਂ ਨੂੰ ਮਸਾ।
ਅੱਛਾ 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 ਬਾਬਾ ਜੀ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹਾਂ ਉਦੋਂ ਕੀ ਕੁਛ ਹੋਇਆ, ਕਿਸ ਤਰ੍ਹਾਂ ਲੋਕ ਗਏ ਇੱਥੋਂ? ਇੱਥੋਂ ਰੌਲਾ ਪਿਆ, ਸਿੱਖ ਆਏ ਨੇ, ਉੱਠੇ ਨੇ, ਸਮਾਨ ਹੀ ਜੋ ਲਿਆਂਦਾ ਨੇ, ਬੜਾ ਰੌਲਾ ਪਿਆ। ਰੌਲਾ ਕਾਹਦਾ ਪੈ ਗਿਆ ਸੀ? ਹਿੰਦੁਸਤਾਨ ਦਾ ਪਾਕਿਸਤਾਨ ਬਣ ਗਿਆ। ਉੱਠੇ ਜੇ ਸਿੱਖ ਖਾ ਜਾਣੇ ਲੋਤੇ ਭਾਜੜਾਂ ਲੈ ਕੇ ਉੱਠੇ ਤੇ ਆਏ ਤੇ ਲੋਕੀ ਆਖਰ ਜਸੇ ਪੈ ਗਏ। ਅੱਛਾ ਮੁੜ ਬੀਬੀਆਂ ਬਣੇ ਵੱਡੇ ਸਨ, ਇਹ ਵੇਲਾ ਸੀ। ਬੀਬੀਆਂ ਫਿਰ ਲੰਬੇਦਾਰਾਂ ਦੇ ਘਰ ਟੁਰ ਗਈਆਂ। ਅੱਛਾ ਇੰਨੀਆਂ ਆਦਮ ਨਹੀਂ ਸੀ ਪੂਰਾ ਹੀ ਸੀ। ਬੀਬੀਆਂ ਉਹਨਾਂ ਦੇ ਘਰ ਟੁਰ ਗਈਆਂ, ਰਾਤ ਉੱਥੇ ਰਹੀਆਂ। ਜਿਹਨੇ ਅੱਗੋਂ ਮੁੜ ਆਪੋ ਆਪਣੇ ਘਰਾਂ 'ਚ ਇੱਟੇ ਰੋੜੇ ਜੋੜ ਲਏ ਤੇ ਜਿਹੜੇ ਸਿਆਣੇ ਬੰਦੇ ਸਨ ਉਹ ਕੋਲ ਸੁੱਤੇ ਹੁੰਦੇ ਸਨ। ਆਖਰ ਬਈ ਆਵੇਗਾ ਕੋਈ ਤੇ ਇੱਟੇ ਰੋੜੇ ਮਾਰਾਂਗੇ। ਅੱਛਾ ਆ ਕੰਮ ਸੀ। ਹੋਰ ਗੱਲ ਤੇ ਫਿਰ ਕਿਸ ਟਾਈਮ ਨਿਕਲੇ ਆਪਣੇ ਪਿੰਡੋਂ? ਸਾਡੇ ਪਿੰਡੋਂ ਮੁੜ ਜਿਹੜੇ ਨਿਕਲੇ ਨਾ, ਇਹ ਉੱਥੇ ਲਿਆ ਕੇ ਤੇ ਆਟੇ ਦਾਣੇ ਵੀ ਦਿੰਦੇ ਰਹੇ। ਨਹੀਂ ਸਾਡੇ ਪਿੰਡ ਇਹਨਾਂ ਨੂੰ ਕੋਈ ਛੱਡਣ ਗਿਆ ਸੀ ਕੈਂਪ 'ਚ? ਨਹੀਂ, ਆਪ ਗਏ ਸਨ ਕਿ ਉਹ ਆਂਦੇ ਸਨ ਆ ਮਾਲ ਡੰਗਰ ਸਾਂਭੋ ਤੇ ਅਸੀਂ ਤੁਰ ਚੱਲੇ। ਉਹਨਾਂ ਨਹੀਂ ਕਿਸੇ ਨਾਲ ਵੀ ਚੇੜ ਫੇਰ ਕੀਤੀ ਤੇ ਨਾ ਹੋਈ ਜਾਂਦੀ। ਤੁਹਾਡੇ ਪਿੰਡ 'ਚ ਹਮਲਾ ਨਹੀਂ ਕੀਤਾ ਕਿਸੇ ਨੇ ਵੀ? ਨਾ, ਲੁੱਟ ਮਾਰ ਨਹੀਂ ਕੀਤੀ? ਨਹੀਂ ਕੀਤੀ। ਇਹ ਸਿਆਣਪੁਰੀ ਹੈ ਤੇ ਇੱਕ ਸਾਡੇ ਪਿੰਡ ਦਾ ਸੀ, ਉਹਦਾ ਨਾਂ ਨਹੀਂ ਮੈਨੂੰ ਆਉਂਦਾ ਪਿਆ। ਉਹ ਸੀ, ਉਹਨੇ ਜਸਾ ਪਾਇਆ, ਬੰਦੇ ਆਏ ਸਨ ਪਿੰਡ 'ਚ। ਇੱਕ ਨੂੰ ਉਹਨਾਂ ਫੜ ਲਿਆ ਬਣਾ ਕੇ, ਇਹਨਾਂ ਸਾਡੇ ਨਾਲ ਕਦਰ ਕਰਨਾ ਤੇ ਉਸ ਇਹ ਕੰਮ ਕੀਤਾ ਤੇ ਸਿਆਣਪੁਰੀ ਬੰਦਾ ਨੂੰ ਅੱਗ ਲਾਗ ਦੇ ਵਿੱਚ ਛੱਟਿਆ ਤੇ ਉਹ ਮਾਜੀ ਪਈ ਅੱਗ ਸੀ ਜੇ ਇੱਕ ਭੱਜ ਗਿਆ ਤੇ ਇੱਕ ਰਹਿ ਗਿਆ ਤੇ ਉਹ ਸਾਖਿਆ ਜੇ ਟੁਰ ਗਿਆ ਨਾ ਮਰ ਗਿਆ ਤੇ ਮਰਨਾ ਮੈਂ ਵੀ ਇੱਥੇ ਹੀ ਪੜਾ ਦੇਣਾ। ਅੱਛਾ ਉਸ ਵੀ ਛਾਲ ਮਾਰੀ, ਉੱਥੇ ਉਹ ਮਰ ਗਿਆ। ਜਿਹੜਾ ਲੁੱਟਣ ਆਇਆ ਸੀ? ਨਹੀਂ, ਜਿਹੜਾ ਭੱਜ ਗਿਆ ਸੀ। ਅੱਛਾ ਦੂਜੇ ਜੋ ਉਹਨਾਂ ਫੜ ਕੇ ਤੇ ਅੱਗ ਜਾ ਬੋੜੇ ਸਨ, ਉੱਥੇ ਬਾੜਾ ਸੀ ਬੱਜੀ ਦਾ ਮੋੜਾ ਆਮ ਸੀ, ਇਕੱਠੇ ਕਰਕੇ ਦੋਨੋਂ ਉੱਤੇ ਜਾ ਸੱਚੋ ਦੇ ਅੱਗ ਜਾ ਲਾਈ ਜਾਂਦੇ। ਅੱਗ ਇਹ ਪਈ ਉਸ ਕਿੱਥੇ ਉੱਠਣ ਦੇਣਾ, ਜ਼ਿੰਦਾ ਨੂੰ ਸਾੜ ਦਿੱਤਾ? ਜਿੰਦਾ ਨੂੰ। ਉਸ ਵੀ ਛਾਲ ਮਾਰੀ ਤੇ ਉਹ ਵੀ ਵਿੱਚੇ ਛੱਡ ਗਿਆ। ਫਿਰ ਉੱਥੇ ਅਸੀਂ ਬੱਕਰੀਆਂ ਚਾਰਨ ਜਾਂਦੇ ਹਾਂ, ਮੈਂ ਬਾਬਾ ਪੱਠਾ ਸਾਂ ਤੇ ਨਾਲ ਗਿਆ ਤੇ ਉੱਥੇ ਬਹੁਤ ਨਹੀਂ ਮੋਢੇ ਖਰਾਬ ਹੋਣਾ, ਉਲਟੀਆਂ ਹੀ ਆਉਂਦੀਆਂ ਜਾਂਦੀਆਂ। ਅੱਛਾ ਐਡੀ ਬੋਲ ਨਹੀਂ ਸਹੀ 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 ਚਾ ਦਿਮਾਗ ਨੂੰ ਵੀ ਜਾਣੀ। ਅੱਛਾ ਬਾਬਾ ਜੀ, ਜਦੋਂ ਇਹ ਲੋਕ ਇੱਥੋਂ ਟੁਰ ਗਏ, ਹਾਂਜੀ ਸਾਰੇ ਸਹੀ ਸਲਾਮਤ ਗਏ ਨੇ, ਹਾਂ, ਉਹਨਾਂ ਦਾ ਜਿਹੜਾ ਮਾਲ ਡੰਗਰ ਸੀ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਪੈਸਾ ਢੇਲਾ ਸੀ, ਉਹ ਕਿਹਨਾਂ ਨੇ ਸੰਭਾਲਿਆ? ਉਹ ਸੰਭਾਲਿਆ ਇਹ, ਪਰ ਬੰਦੇ ਆਏ ਸਨ ਤੇ ਉਹਨਾਂ ਇਕੱਠਾ ਕੀਤਾ ਵੱਡੇ ਗੁਰਦੁਆਰੇ। ਹਾਂ ਉੱਥੇ ਇਕੱਠਾ ਕਰਕੇ ਦਾਣਾ ਪੱਕਾ ਵੀ ਡੱਕੇ ਉਹਦੇ ਇਸ ਦੇ ਕਰ ਕੇ ਉੱਥੇ ਜਿਹੜੇ ਗਾਉਂਦੇ ਸਨ ਉਹਨਾਂ ਨੂੰ ਦੇ ਦਿਆ। ਮੈਂ ਜੀਪੀ ਦੀ ਵਿੱਚ ਆਈ ਸਾਡੀ। ਤੁਹਾਡੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਇਲਾਕੇ 'ਚੋਂ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਆਏ ਨੇ? ਇੱਥੇ ਹੁਣ ਕਈ ਰਾਜਪੂਤ ਹੀ ਆਏ ਨੇ, ਹੋਰ ਬਲਾਦੀ ਕੋਈ। ਅੱਛਾ, ਜ਼ਿਆਦਾ ਰਾਜਪੂਤ ਆਏ ਨੇ? ਹਾਂ ਰਾਜਪੂਤ। ਇਹ ਕਿਹੜੇ ਇਲਾਕੇ ਦੇ ਸਨ? ਇਹ ਕੋਈ ਤੇ ਅੰਮ੍ਰਿਤਸਰ ਦੇ ਨੇ ਤੇ ਕੋਈ ਫਿਰੋਜ਼ਪੁਰੀ ਦੇ ਨੇ। ਅੱਛਾ ਤੇ ਕੁਝ ਨੇ ਦੂਜੇ ਹੋਰ ਕੀ ਪਿੰਡਾਂ ਦਾ ਨਾਮ ਲੈਂਦੇ ਨੇ, ਜੱਡੀ ਚੌਥਾ। ਅੱਛਾ, ਇਹ ਸਾਨੂੰ ਆਪਣਾ ਕੀ ਨਾਮ ਧੋਖਾ ਲਿਆ। ਸਿੱਖਾਂ ਦੀ ਜ਼ਮੀਨ ਸਾਰੀ ਇਹਨਾਂ ਨੂੰ ਮਿਲੀ ਹੈ? ਸਿੱਖਾਂ ਦੀ ਸਾਰੀ ਪਾ ਲਈ। ਤੇ ਘਰ ਇਹਨਾਂ ਦਾ ਜਿਹੜਾ ਲੰਬੜਦਾਰ ਦਾ ਸੀ ਜਾਂ ਦੂਸਰਾ ਸੀ, ਜਿਹੜੇ ਸਿੱਖ ਮਸ਼ਹੂਰ ਸਨ, ਉਹਨਾਂ ਦੇ ਮਕਾਨ ਵੀ ਇਹਨਾਂ ਨੂੰ ਮਿਲੇ ਨੇ? ਸਭ ਕੁਛ ਉਸੇ ਤੇ। ਹੁਣ ਕੋਈ ਪੁਰਾਣਾ ਘਰ ਹੈ ਪਿੰਡ ਦੇ ਵਿੱਚ? ਪੁਰਾਣੇ ਅਜੇ ਖੜੀ ਮੇਰੀ ਕਈ ਘਰ ਨੇ ਵਸ ਨਹੀਂ ਜਿਹੜੇ ਸਿੱਖਾਂ ਦੇ ਦੌਰ ਦੇ ਬਣੇ ਸੀ। ਖਤਰੇ ਮੇਰੇ ਜਿਹੜੇ ਸਨ ਉਹਨਾਂ ਦਾ ਖੜੀ ਮੇਰੀ ਅਜੇ ਮਕਾਨ ਨੇ। ਅੱਛਾ, ਉਹ ਸਾਡੀ ਗਲੀ ਜਿੱਥੇ ਖੂਹ ਦਾ ਸਨ ਉੱਥੇ ਪੱਕਾ ਮਕਾਨ ਸੀ? ਪੱਕੇ ਮਕਾਨ ਸਨ ਸਿੱਖਾਂ ਨੇ। ਫਿਰ ਪੱਤੀਆਂ ਪਾਈਆਂ ਸਨ ਸਾਡੇ ਵਿਹੜੇ 'ਚ। ਜਿਹੜਾ ਮੰਗਾ ਸਿੰਘ ਸੀ ਉਹਦਾ ਥੜਾ ਬਣਾਇਆ ਸੀ। ਅੱਛਾ, ਅੱਗੇ ਅਸੀਂ ਇੱਧਰ ਆਉਂਦੇ ਹਾਂ ਜੋ ਉਸ ਗਲੀ ਵਿੱਚੋਂ ਰੱਖੀ ਸੀ ਆਂਜੂ ਵਿੱਚ, ਉਹਦੇ ਵੀ ਮਕਾਨ ਇੱਧਰ ਦੇ ਸੁਧਰ ਦੇ ਵਿੱਚ ਉਹਦੇ ਵੀ ਆ ਗਏ ਤੇ ਸਾਡੇ ਆ ਗੋਤੇ ਸਨ। ਅੱਛਾ ਅੱਛਾ, ਐਸੇ ਲੰਮੇ ਤੇ ਅਸੀਂ ਮਗਰਲੀ ਲਾਮੇ ਆ ਗਏ, ਉਹਨਾਂ ਦੀਆਂ ਕੱਢਾ ਹੋ ਜਾਂਦੀਆਂ। ਸਹੀ ਸਹੀ ਸਹੀ। ਤੇ ਸਿੱਧੀ ਵਿੱਚ ਗਲੀ ਜਾਂਦੇ ਵਿਚਲੇ ਸਾਨੂੰ। ਅੱਛਾ ਬਾਬਾ ਜੀ, ਇਹ ਦੱਸੋ, ਹਾਂਜੀ, ਜਦੋਂ ਉਹ ਲੋਕ ਟੁਰ ਗਏ ਇੱਥੋਂ, ਹਾਂ, ਇੱਧਰ ਦੂਸਰੇ ਲੋਕ ਵੀ ਆ ਗਏ, ਆ ਕੇ ਵਸਣ ਲੱਗ ਪਏ। ਹੁਣ 75 ਸਾਲ ਹੋ ਗਏ ਨੇ ਉਹਨਾਂ ਨੂੰ ਗਿਆ ਨੂੰ। ਹਾਂ, ਕੋਈ ਮੁੜ ਕੇ ਆਇਆ ਇੱਥੇ ਪਿੰਡ ਨੂੰ ਵੇਖਣ ਜਾਂ ਤੁਹਾਨੂੰ ਮਿਲਣ? ਆਇਆ ਇੱਕ, ਉਸ ਮੈਨੂੰ ਸਿਆਣ ਲਿਆ ਮੇਰੇ। ਕਿਹੜਾ ਆਇਆ? ਆਉਂਦੇ ਰਹੇ ਨੇ ਬੰਦੇ,
ਪਰ ਅਸੀਂ ਨਹੀਂ ਮੱਥੇ ਲੱਗੇ, ਅਸੀਂ ਬਾਈਆਂ ਬੂਈਆਂ ਕਰਦੇ ਸਾਂ ਇੱਧਰ ਅੱਛਾ ਪਿੰਡ ਇੱਧਰ ਸੀ, ਅਸੀਂ ਚਮਰਾਂ ਲਈ ਇੱਧਰ ਕਰਦੇ ਹਾਂ ਬਾਈ। ਅੱਛਾ ਸਾਡਾ ਪਿੰਡ ਹੁਣ ਘੱਟ ਵੱਧ ਜਿਹਨੇ ਰੋਟੀ ਪਕੜੀ ਤੁਰ ਜਾਣਾ, ਬੱਕਰੀਆਂ ਮਾਰ ਛੇੜ ਲਿਆ। ਤੁਹਾਨੂੰ ਕਿੰਨੇ ਪਛਾਣਿਆ ਸੀ? ਸਾਨੂੰ ਉਹ ਮਹਿਰਾ ਸੀ, ਅੱਛਾ ਨਾਲ ਉਹਦੇ ਮੋਚੀ ਲਗਾ ਹੁੰਦਾ ਸੀ, ਜੇ ਉਹ ਉੱਥੇ ਬੋਤਲ ਲੱਗੀ ਹੈ ਰਵੜੀਏ ਨੇ ਜੋ ਉਹਨਾਂ ਦੀ ਟਾਲੀ ਸੀ, ਉਹ ਮਹਿੰਗਾ ਸਬਜ਼ੀ ਸੀ। ਅੱਛਾ ਤੇ ਉਹਦੇ ਥੱਲੇ ਅਸੀਂ ਬੈਠੇ ਸਾਂ ਤੇ ਇਹ ਬਗਰੌਲੀਏ ਜਿਹੜੇ ਨੇ ਉਹਨਾਂ ਦੇ ਕੋਲ ਮੈਂ ਬੈਠਾ ਸਾਂ ਬਾਗ 'ਚ, ਡੇਰਾ ਪਾਇਆ ਸੀ ਉੱਥੇ ਬੈਠਾ, ਆਹ ਸਾਹਮਣੇ ਡੇਰਾ ਪਾ ਲਿਆ। ਅੱਛਾ ਉੱਥੇ ਬੈਠੇ ਸਾਂ ਤੇ ਉਸ ਇਹ ਗੱਲ ਆਖੀ ਬਾ ਉਹ ਮੁੰਡਾ ਜਿਹੜਾ ਉਹ ਕਿਹਦਾ ਹੈ? ਮੋਚੀ ਆਖਿਆ। ਅੱਛਾ ਉਸ ਆਖਿਆ ਸ਼ਾਦੀ ਚੱਲੀ ਆ। ਉਸ ਆਖਿਆ ਅਸੀਂ ਆਤਾ ਹੀ ਉਹ ਕਿਸੇ ਆਤਾ ਹੈ ਸ਼ਾਦੀ ਚੱਲੀ ਆ, ਪੁੱਤਰ ਸ਼੍ਰੀ ਹੀ ਕਾ। ਅੱਛਾ ਪਛਾਣ ਲਿਆ ਉਹਨੇ ਪਛਾਣ ਲਿਆ, 3 ਕਿੱਲਿਆਂ ਤੋਂ ਪਛਾਣ ਲਿਆ। ਤੇ ਪਾਈ ਜੱਫੀ ਉਹਦੇ ਨਾਲ ਹਾਂ ਮੇਰੇ ਕੀ ਦੱਸਦਾ ਕਿੱਥੇ ਬੈਠੇ ਜਾ ਕੇ? ਉਹ ਇੱਧਰ ਹੀ ਦੱਸਦਾ ਸੀ ਹਿੰਦੁਸਤਾਨ ਵਿੱਚ ਹੁਣ ਕਰਨਾਲ। ਹਾਂ ਕਰਨਾਲ ਵਿੱਚ ਨੇ ਬਹੁਤ। ਅੱਛਾ 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 ਸਾਡੇ ਸਿੱਖ ਕਰਨਾਲ ਵਿੱਚ ਨੇ। ਯਾਦ ਆਉਂਦੇ ਨੇ ਉਹ ਲੋਕ? ਯਾਦੀ ਜੀ ਯਾਦ ਆਉਂਦੇ ਨੇ ਮੈਨੂੰ, ਕਿਹੜੀ ਗੱਲ ਹੈ। ਚੰਗਾ ਵੇਲਾ ਸੀ। ਆ ਵੇਲਾ ਬੜਾ ਸੋਹਣਾ ਸੀ, ਭਰਾ ਵਾਂਗੂ ਬੈਠੇ ਆ, ਭਰਾ ਵਾਂਗੂ ਬਹਿੰਦੇ ਖੜੋਦੇ ਜਿਵੇਂ ਰਾਜੂ ਹੁਣ ਬਹਿਦਾ ਨੰਬਰਦਾਰ। ਅੱਛਾ ਇਸ ਤਰ੍ਹਾਂ ਹੀ ਬਹਿੰਦੇ ਸੀ, ਇਸੇ ਗੱਲਾਂ ਬਾਤਾਂ ਹੁੰਦੀਆਂ ਸੀ, ਗੱਲਾਂ ਬਾਤਾਂ ਹੁੰਦੀਆਂ ਸਨ। ਮੇਲਿਆਂ 'ਚ ਜਾਂਦੇ ਉਹ ਜਦੋਂ ਉਹਨਾਂ ਦੀ ਆਉਂਦੀ ਸੀ ਉਹ ਨਹੀਂ ਉਹ ਜਿਹੜੀ ਲਾਦੇ ਲੋਹੜੀ ਮੰਗਣ ਜਾਣਾ, ਉਹ ਵਡੇਰੀ ਸੀ। ਉਹ ਅਸਾਂ ਫਿਰ ਕਰਜ਼ਾ ਜਾਣਾ ਕਹਿੰਦੋ ਹੈਂ ਕਹਿੰਦੋ ਹਾਂ ਅੱਧੀ ਮਾਰੀ ਕਹਿੰਦੋ ਤੇ ਮੰਗਣੇ ਜਾਂ ਮਕਈ ਦੇ ਫੁੱਲੇ ਉਹਨਾਂ ਫਿਰ ਸਾਡੀਆਂ ਝੋਲੀਆਂ ਭਰਨੀਆਂ। ਅੱਛਾ ਟੋਪਾ ਪੁੱਜੇ ਮਕਈ ਪਾਣੀ ਤੇ ਝੋਲੀਆਂ ਲੈਣੀਆਂ, ਭਾਤ ਵਿੱਚ ਗੋਡੀਆਂ ਜਿਹੜੀਆਂ ਰੋੜੀਆਂ ਹੋਣੀਆਂ ਉਹ ਤਰਨੀਆਂ। ਵਾਹ ਜੀ ਵਾਹ। ਫਿਰ ਉਹ ਪੱਠੀ 'ਚ ਲਿਆ ਕੇ ਤੇ ਖਾਣੇ 'ਚ ਚੱਬਣੇ। ਫਿਰ ਚੰਗੇ ਸ਼ੁਗਰ ਲਾਉਂਦੇ ਸੀ ਬੜੇ ਤੇ ਮੁੱਢੀਆਂ ਗੱਡੀਆਂ ਸਨ, ਜਿੱਥੇ ਮਸਜਿਦ ਸਾਡੀ ਹੁਣ ਬਣੀ ਉੱਥੇ ਮਸਜਿਦ ਵਿੱਚ ਨੰਬਰਦਾਰਾਂ ਦੇ ਡੇਰਾ। ਅੱਛਾ ਤੇ ਉਹ ਬਾਬੇ ਜੌਨੇ ਦੀ ਇਹ ਥਾਂ ਸੀ, ਉੱਥੇ ਹੀ ਵਾਰਸ਼ਾ ਬਣੀ, ਡੇਰਾ ਵੀ ਤੇ ਮਸਜਿਦ ਵੀ। ਬਾਬੇ ਜਿਉਣੇ ਦੀ ਥਾਂ ਸੀ। ਹਾਂ ਜਿਹੜਾ ਸਿੱਖੋ ਮੁਸਲਮਾਨ ਹੋਇਆ। ਅੱਛਾ 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 ਜਿਹੜਾ ਸਵਰਾ ਨੰਬਰਦਾਰ। ਅੱਛਾ 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 ਬਾਬਾ ਜੀ ਇਹ ਦੱਸੋ, ਜਦੋਂ ਦੂਸਰਾ ਲੋਹੜੀ ਆਉਂਦੀ ਸੀ ਹਾਂ ਫਿਰ ਮੁਸਲਮਾਨ ਵੀ ਲੋਹੜੀ ਮਨਾਉਂਦੇ ਸੀ ਨਾਲ? ਨਹੀਂ ਮੁਸਲਮਾਨ ਇਹ ਸੀ ਬਾ ਜਿਹੜੇ ਬਾਲ ਸਾਨਾ ਸੀ ਉਹਨਾਂ ਜਾਣਾ, ਉਹਨਾਂ ਆਖਣਾ ਵੀ ਸਾਡਾ ਚੌਂਦੇ ਪੱਟੀਆਂ ਤੇ ਅਸਾਂ ਉਹਨਾਂ ਦੀ ਚੁੱਲ੍ਹਾ ਢਾ ਛੱਡੀਆਂ, ਬਾਲਣ ਲੈਣਾ, ਗੋਹੇ ਲੈਣੇ, ਲਿਆ ਕੇ ਤੇ ਉੱਥੇ ਪੱਠੀ 'ਚ ਅੱਗ ਲਾਉਣੀ ਮੁੱਢੀਆਂ ਦੇ, ਲਾ ਕੇ ਦੇ ਨਾਲੇ ਦਾਣੇ ਚੱਬਣੇ, ਨਾਲੇ ਰਾਤ ਉੱਥੇ ਪਚਣਾ ਖੇਡਣਾ। ਅੱਛਾ ਉਹ ਗਾਉਂਦੇ ਵੀ ਹੁੰਦੇ ਸੀ ਫਿਰ ਉਸ ਦਿਨ? ਉਹ ਜਿਹਨਾਂ ਨੂੰ ਕੋਈ ਥੋੜ੍ਹਾ ਬਹੁਤ ਗਾਉਂਦੇ ਸਨ, ਜਿਹੜੇ ਨਹੀਂ ਉਹ ਗੱਲੀ ਬਾਤੀ ਜਿਵੇਂ ਰਾਤ ਕਿਵੇਂ ਲੰਘੀ ਜਾਂ ਕਿਵੇਂ। ਅੱਛਾ 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 ਹਾਂ ਸਹੀ ਹੋ ਗਿਆ। ਅੱਛਾ ਹੁਣ ਦੱਸੋ ਇਹ ਜਿਹੜਾ ਪਿੱਛੇ ਦਰਬਾਰ ਸ਼ਰੀਫ ਹੈ, ਹਾਂਜੀ ਇਹਦੀ ਕੀ ਸਟੋਰੀ ਹੈ? ਕਿਦੋਂ ਦਾ ਦਰਬਾਰ ਹੈ? ਉਦੋਂ ਦਾ ਹੀ ਦਰਬਾਰ ਹੈ ਬਜ਼ੁਰਗਾਂ ਦਾ? ਇਹ ਜੀ ਬੜੇ ਚਿਰ ਦਾ ਦਰਬਾਰ ਹੈ, ਇਹਦਾ ਕਿਸੇ ਨੂੰ ਨਹੀਂ ਪਤਾ। ਅੱਛਾ ਹਾਂ ਇਹ ਕਿਵੇਂ ਬਣਿਆ ਇੱਥੇ ਦਰਬਾਰ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਉਹਦੇ ਬਾਰੇ ਮਾਛੀ ਮੁੰਡਾ ਸੀ, ਉਹ ਸਾਨ ਕੇ ਤੇ ਮੇਰੇ ਪਿਓ ਸੁੱਖਣਾ ਸੁੱਖ ਕੇ ਜੋ ਸਕੇ ਪੁੱਤਰ ਮੇਰਾ ਕਮਾਈ ਕਰੇਗਾ, ਜਿਹੜੇ ਹੋ ਗਏ ਜੋ ਮੈਂ ਰਹਾਂਗਾ। ਉਹ ਫਿਰ ਕਬਜ਼ਾ ਬਣਾਈ, ਫਿਰ ਹੌਲੀ ਕੋਈ ਕਵਰ ਹੈਗੀ ਸੀ ਪਹਿਲਾਂ ਇੱਥੇ? ਆਹੋ ਕਬਰ ਹੀ ਸੀ। ਅੱਛਾ ਹੁਣ ਪੱਕੀ ਬਣਾਤੀ? ਉਹ ਪਹਿਲਾਂ ਵੀ ਅਸੀਂ ਬੈਠੇ ਰਹੇ। ਅੱਛਾ ਇਹ ਬੋਰਡ ਉਦੋਂ ਦਾ ਹੀ ਹੈ? ਬੋਰਡ ਬਾਅਦ ਵਿੱਚ ਉੱਗਿਆ, ਇਹ ਪਿੱਛੇ ਬੋਰਡ ਤੇ ਥੋੜੇ ਚਿਰ ਹੀ ਉੱਗਿਆ। ਅੱਛਾ ਇਹ ਆਪੇ ਹੀ ਉੱਗਿਆ ਇੱਥੇ ਕਿ ਉਹ ਜਿਹੜਾ ਪਿਛਾੜਾ ਸੀ ਨਾ, ਉਹਨਾਂ ਦੋ ਭਰਾ ਬੱਕਰੀਆਂ ਰੱਖੀ, ਇੱਕ ਡੰਗ ਪੱਤਰ ਉਹ ਖਾ ਗਏ। ਉਹ ਭੈਣਾਂ ਦੀਆਂ ਗਾਲੀ ਕੱਢੀਆਂ, ਉਹਦਾ ਕਹਿ ਜਾ ਟੁੱਟ ਜਾ। ਉਹ ਸ਼ੇਰ ਸਨ ਦੋਵੇਂ ਭਰਾ, ਉਹਦੇ ਨਾਲੋਂ ਬੜੀ ਕੁੱਟਿਆ ਜਦੋਂ ਬਾਏ ਉਹਨੂੰ ਗਾਲੀ ਕੱਢੇ ਕਰੇ। ਇਹ ਹੌਲੀ ਮਨ ਵੱਡੀ ਹੋ ਗਈ ਤੇ ਹੁਣ ਉਹ ਨਾਲ ਇਹਦੇ ਤਣਾ ਹੈ, ਹੁਣ ਤੱਕ ਉੱਚੀ ਢੇਰੀ ਕੀਤੀ ਨੇ। ਫਿਰ ਉਹ ਨਾਲ ਤਣਾ ਤੋਂ ਸਰਾਂਦੀ ਚ ਕਰਾਈ ਪੱਟਿਆ ਥੱਲੇ ਐਡਾ ਮੋਟਾ। ਅੱਛਾ ਤੇ ਇੱਥੇ ਤੁਸੀਂ ਦੱਸ ਰਹੇ ਸੀ ਇੱਥੇ ਕਿਸੇ ਨੇ ਮੱਝਾਂ ਵੀ ਬੰਨੀਆਂ ਸੀ? ਇੱਥੇ ਮੱਝੀ ਨਹੀਂ ਸਨ ਬੱਝੀਆਂ, ਜਿਹੜੇ ਵਣ ਸਨ ਨਾ ਪੁਰਾਣੇ ਹੋ ਗਏ ਤੇ ਸੁੱਕ ਗਏ ਤੇ ਡਿੱਗੇ ਪਏ ਪਟੀਚੇ ਪਏ ਮੀਆਂ ਨੇ ਜਾਣਾ। ਤੇ ਉਹ ਮੁੜੋ ਸੀ ਆ ਕੇ ਬਣਾਇਆ ਸੀ ਵਾੜਾ ਉਹਦੀਆਂ ਮੱਝੀ ਮਾਰ ਗਈਆਂ। ਕਿੰਨੇ ਬਣਾਈਆਂ ਸੀ? ਰਾਜੇ ਗੋਂਦਲ ਨੇ। ਅੱਛਾ ਤੇ ਉਹ ਫਿਰ ਉਸ ਜਿਵੇਂ ਲਿਖਿਆ ਸੀ ਉਵੇਂ ਸੱਟ ਗਿਆ ਸੀ। ਨਹੀਂ ਮੱਝਾਂ ਉਹਦੀ ਕੋਈ ਵੀ ਨਹੀਂ ਬਚੀ ਇੱਥੇ? ਨਹੀਂ ਇੱਥੇ ਕੋਈ ਨਹੀਂ ਸੀ ਬਚੀ, ਸਾਰੀਆਂ ਮਰ ਗਈ। ਸਹੀ ਹੋ ਗਿਆ।
ਤੇ ਫਿਰ ਇਹ ਉਹ ਮਾਛੀ ਨੇ ਬਣਵਾਇਆ ਦਰਬਾਰ? ਮਾਛੀ ਨੇ ਬਣਾਇਆ, ਮਾਛੀ ਨੇ ਢੇਰੀ ਖੜੀ ਕੀਤੀ। ਉੱਥੇ ਮੁੜਾ ਜਿਹੜੇ ਚੁੰਮਰਾਂ ਨੇ ਜਿਹੜੇ ਪਹਿਲੀਵਾਨ ਨੇ ਜਿਹਨਾਂ ਨੂੰ ਪਰੀ ਚੁੰਮਰਾਂ ਚ ਕੰਨਾਂ ਦਾ ਬਸੀਨਾ ਨਾਲ ਆ ਬਸੀਨਾ ਲਗਾ ਜਾਂਦਾ ਅੱਗੋਂ ਆਈਆਂ ਨੇ। ਅੱਛਾ ਬਾਬੇ ਗਾਉਂ ਦੇ ਖਾ ਰਿਹਾ। ਮੇਲਾ ਸ਼ੇਲਾ ਲੱਗਦਾ ਇੱਥੇ? ਆਹ ਮੇਲਾ ਲੱਗਦਾ। ਕਿਦੋਂ? ਇਹ ਮੇਲਾ ਖਾਕੀ ਸਾਹਿਬ ਦੇ 11-12 ਦੇ ਲੱਗਦਾ। ਅੱਛਾ, ਜੇਕਾ ਉਹ ਪਕਾਉਂਦੇ ਹੋ? ਆਹ ਪਕਾਉਂਦੇ ਲੰਗਰ ਬੜਾ ਭਗਦਾ ਇੱਥੇ ਖਾਂਦੀ ਦੁਨੀਆ। ਸਹੀ ਹੋ ਗਿਆ। ਕਿਹੜੀ ਤਰੀਕ ਨੂੰ ਲੱਗਦਾ ਮੇਲਾ? 11 ਤਰੀਕ ਨੂੰ ਮੇਰੀ ਚੇਤਾ। ਅੱਛਾ ਸਾਨੂੰ ਤਾਂ ਪਤਾ ਲੱਗਿਆ ਸੀ ਆਉਣਾ। ਅੱਛਾ, ਤਰੀਕ ਦਾ ਵੀ ਪਤਾ ਲੱਗ ਜਾਏਗਾ ਪਰਤੇ ਆਇਓ ਤੇ। ਅੱਛਾ ਬਾਬਾ ਜੀ, ਕੋਈ ਸੁਨਾਸ ਨੂੰ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਤਾਂ ਦੇ ਸਕਦੇ ਹੋ ਜਿਹੜੇ ਉਧਰ ਚਲ ਗਏ ਨੇ। ਉਹਨਾਂ ਨੂੰ ਸੇਨੇ ਉਹ ਲੂਪੀ ਦੀ ਸਨ ਸਾਡੇ ਆਣੀ। ਯੂਪੀ? ਲੂਪੀ ਹਾਂ, ਆ ਗਿਆ ਇਹ ਵੀ। ਗੰਡਾ ਸਿੰਘ ਦੇ ਪੋਤਰੇ। ਅੱਛਾ, ਗੰਡਾ ਸਿੰਘ ਦੇ ਪੋਤਰੇ ਨੂਪੀ ਸਿੰਘ। ਹਾਂ, ਉਹ ਤੁਹਾਡਾ ਹਾਣੀ ਸੀ? ਹਾਂ ਨਹੀਂ ਸੀ, ਉਹਦੇ ਤੋਂ ਇਹ ਤਗੜੀ ਵੱਜੀ ਸੀ। ਅੱਛਾ, ਤਰੰਗਲੀ ਵੱਜੀ ਸੀ? ਹਾਂ, ਆ ਸੋਚਲੇ। ਅੱਛਾ, ਕੀ ਹੋਇਆ ਸੀ ਪੈਰ 'ਚ? ਪੈਰ ਵਿੱਚ ਚੰਗੜੀ ਮਾਰੀ ਸੀ ਉਹ ਮੁੰਡੇ। ਕਿੰਨੇ ਮਾਰੀ ਸੀ? ਉਹ ਮੁੰਡੇ ਸਿੱਖ ਤੋਂ ਵੱਜੀ। ਨੂਪੀ ਨੇ? ਹਾਂ, ਅਸੀਂ ਦੋਵੇਂ ਫੁੱਟ ਭੱਜੇ ਨੇ। ਟੱਗੇ ਫੇਰਾ ਹੈ, ਟੱਗੇ ਫੇਰਾ ਹੈ। ਛੇਤੀ ਨਾਲ ਟੰਗੜੀ ਸੱਟੀ, ਮੈਂ ਉਤਲੀ ਲਾਮੇ ਸੀ, ਉਹ ਇਸਲੀ ਲਾਮੇ ਸੀ। ਉਹ ਸਰ ਮੈਂ ਪੈਸਾ ਰੱਖਿਆ, ਉਸ ਉੱਤੇ ਟੰਗੜੀ ਸੱਟੀ, ਉਹ ਖੁੱਬ ਗਈ। ਫਿਰ ਰਾਤ ਵਗੇ। ਫਿਰ ਉਹ ਮੋਚੀ ਮੁੰਡੇ ਦੇ ਰਾਤ ਨਾ ਖਲੋ ਗਏ। ਉਹ ਫਿਰ ਬਾਅਦ ਸਾਵਾ ਕਿਸੇ ਬੰਦੇ ਦੱਸਿਆ ਸਾਵਾ ਸਾੜ ਕੇ ਉੱਤੇ ਬਣੋ ਤੇ ਉਹ ਟਾਕੀ ਕੱਪੜੇ ਦੀ ਖੱਦਰ ਦੀ। ਅੱਛਾ, ਸਾੜ ਕੇ ਉੱਤੇ ਸਾਹ ਲਾਓ ਤੇ ਰਾਤ ਖਲੋ ਜਾਏਗੀ। ਉਹ ਬੱਦੀ ਫਿਰ ਰਾਤ ਖਲੋ ਗਈ। ਇਹ ਉਹਦੀ ਨਿਸ਼ਾਨੀ ਹੈ ਤੁਹਾਡੇ? ਇਹ ਨਿਸ਼ਾਨੀ ਪੱਕੀ। ਅੱਛਾ, ਇਹ ਚੱਲੀ ਬੇਲੀ ਸੀ ਤੁਹਾਡਾ? ਬੇਲੀ ਇੱਕ ਥਾਂ ਦੀ ਜੋ ਰਹਿੰਦੇ ਹੁੰਦੇ ਬੇਲੀ। ਚਲੋ ਜੀ, ਜੇ ਸੁਣਦੇ ਹੋਣ ਬਜ਼ੁਰਗ ਜਿਨ੍ਹਾਂ ਦਾ ਨਾਮ ਲੈ ਰਹੇ ਨੇ ਜਾਂ ਉਹਨਾਂ ਦੀ ਕੋਈ ਔਲਾਦ ਸੁਣਦੇ, ਗੰਡਾ ਸਿੰਘ ਦੇ ਪੋਤਰੇ। ਗੰਡਾ ਸਿੰਘ ਦੇ ਪੋਤਰੇ ਸਨ ਤੇ ਉਹਨਾਂ ਦੀ ਬੇਲੀ ਵੀ ਵੱਡਾ ਦਰਵਾਜ਼ਾ ਲੰਬਰਦਾਰਾਂ ਦੇ ਘਰ ਤੋਂ ਚੱਲਦੀ। ਅੱਛਾ ਬਾਬਾ ਜੀ, ਅਗਰ ਉਹ ਜਿਉਂਦੇ ਹੋਣ ਜਾਂ ਉਹਨਾਂ ਦੇ ਕੋਈ ਪੋਤੇ ਗੱਲਬਾਤ ਕਰਨਾ ਚਾਹਣ ਤੁਹਾਡੇ ਨਾਲ, ਗੱਲਬਾਤ ਕਰੋਗੇ? ਕਰਾਂਗੇ ਇਨਸ਼ਾਅੱਲਾ। ਅਗਰ ਉਹ ਆਪਣਾ ਪਿੰਡ ਵੇਖਣਾ ਚਾਹਣ, ਵਿਖਾਓਗੇ ਉਹਨਾਂ ਨੂੰ? ਵਿਖਾ ਜਾਵਾਂਗੇ ਇੱਥੇ ਆਉਂਦੇ। ਅੱਛਾ, ਚਲੋ ਜੀ, ਬਹੁਤ ਮਿਹਰਬਾਨੀ ਜੀ ਬਜ਼ੁਰਗੋ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।